ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਅਤੇ ਅਫਗਾਨ ਸਰਕਾਰ ਵਿਚਾਲੇ ਈਦ ਦੇ ਮੁਬਾਰਕ ਮੌਕੇ ਤੇ 3 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਸੋ ਜਿਹੜਾ ਕਿ ਬਹੁਤ ਹੀ ਚੰਗਾ ਕਦਮ ਹੈ। ਦੋਨਾਂ ਧਿਰਾਂ ਨੂੰ ਖੂਨ ਖਰਾਬਾ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਦੋਹਾਂ ਪਾਸਿਆਂ ਤੋਂ ਡੁੱਲਣ ਵਾਲਾ ਜਿਹੜਾ ਖੂਨ ਹੈ ਉਹ ਅਫਗਾਨ ਭੈਣ ਭਰਾਵਾਂ ਦਾ ਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਨ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਜਿਹੜੇ ਈਮਾਨ ਵਾਲੇ ਸ਼ਰਧਾ ਵਾਲੇ ਮੁਸਲਮਾਨ ਭੈਣ ਭਰਾ ਨੇ ਉਹ ਰੋਜ਼ੇ ਰੱਖ ਰਹੇ ਨੇ। ਈਦ ਉਲ ਫਿਤਰ ਜਾਂ ਈਦ ਦਾ ਫਾਈਨਲ ਦਿਨ ਕਰੀਬ ਹੈ। ਹਾਲਾਂ ਇਲਾਕਾ ਵਾਈਜ਼ ਕਈ ਵਾਰ ਕਿੱਥੇ ਚੰਦਰਮਾ ਪਹਿਲਾਂ ਨਜ਼ਰ ਆਉਂਦਾ ਹੈ, ਕਿੱਥੇ ਕੀ ਹੈ, ਉਸ 'ਤੇ ਵੇਰੀ ਕਰਦਾ ਹੈ। ਸੋ ਅਫਗਾਨਿਸਤਾਨ ਦੇ ਹਵਾਲੇ ਨਾਲ ਡਿਵੈਲਪਮੈਂਟ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਖੁਸ਼ੀ ਨਾਲ ਇਸ ਗੱਲ ਨੂੰ ਵੀ ਜਿਹੜਾ ਉਹ ਡਿਸਕਸ ਕਰਾਂਗੇ ਕਿ ਕਿਵੇਂ ਜਿੱਥੇ ਇੱਕ ਪਾਸੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ ਨਫ਼ਰਤ ਫੈਲਾਈ, ਉੱਥੇ ਪੰਜਾਬ ਦਾ ਇੱਕੋ ਇੱਕ ਕਸਬਾ ਮਲੇਰਕੋਟਲਾ ਜਿੱਥੇ ਕਿ ਮੁਸਲਮਾਨ ਮੈਜੋਰਿਟੀ 'ਚ ਨੇ, ਉੱਥੇ ਕਿਵੇਂ ਹਰ ਸਾਲ ਵਾਂਗ ਇਸ ਵਾਰ ਵੀ ਹਾਲਾਂ ਕੋਵਿਡ-19 ਦਾ ਕਹਿਰ ਚੱਲ ਰਿਹਾ, ਮੁਸਲਮਾਨ ਭੈਣਾਂ ਭਰਾਵਾਂ ਨੂੰ ਇਫਤਾਰੀ ਪਾਰਟੀ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਦਿੱਤੀ ਗਈ ਜਿੱਥੇ ਉਹਨਾਂ ਨੇ ਆਪਣਾ ਰੋਜ਼ਾ ਖੋਲ੍ਹਿਆ ਔਰ ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਕਿ ਉਹਨਾਂ ਨੇ ਉੱਥੇ ਆਪਣੀ ਨਮਾਜ਼ ਵੀ ਅਦਾ ਕੀਤੀ ਔਰ ਇਹ ਇੱਕ ਗੁੱਡਵਿਲ ਜੈਸਚਰ ਵੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਹਿੰਦੂ ਤਵੀਆਂ ਨੂੰ ਬਹੁਤ ਤਕਲੀਫ ਦਿੰਦਾ ਔਰ ਇਹੀ ਕਾਰਨ ਸੀ ਕਿ ਜੇ ਸ਼ਾਹੀਨ ਬਾਗ ਦੇ ਪ੍ਰੋਟੈਸਟ ਦੀ ਥਾਂ 'ਤੇ ਸਿੱਖਾਂ ਨੇ ਜਾ ਕੇ ਲੰਗਰ ਲਾਇਆ, ਸਪੋਰਟ ਦਿੱਤੀ, ਜਾਂ ਜਦੋਂ ਕਸ਼ਮੀਰੀ ਬੱਚੇ ਬੱਚੀਆਂ ਨੂੰ ਭਾਰਤ ਭਰ ਦੇ ਵਿੱਚ ਹਰਾਸ ਕੀਤਾ ਗਿਆ ਅਗਸਤ 5, 2019 ਤੋਂ ਬਾਅਦ, ਅਤੇ ਸਿੱਖਾਂ ਨੇ ਸੇਫਲੀ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਅਤੇ ਬਹੁਤ ਭੰਡੀ ਪ੍ਰਚਾਰ ਕੀਤਾ ਗਿਆ ਔਰ ਬਾਰ-ਬਾਰ ਇਹ ਕਹਿ ਕੇ ਕਿ ਜੀ ਤੁਹਾਨੂੰ ਭੁੱਲ ਗਿਆ ਤੁਹਾਡੇ ਗੁਰੂਆਂ ਨਾਲ ਕੀ ਕੀਤਾ ਸੀ, ਫਲਾਣਾ ਕੀ ਹੋਇਆ ਸੀ। ਪਰ ਮੈਂ ਸਮਝਦਾ ਵੀ ਸਾਰੀ ਨਫ਼ਰਤ ਦੇ ਚੱਲਦੇ ਆ ਜਿੱਥੇ ਡਾਇਸਪੋਰਾ ਦੇ ਵਿੱਚ ਸਿੱਖ ਖੁੱਲ੍ਹ ਕੇ ਇਹਨਾਂ ਨੂੰ ਐਕਸਪੋਜ਼ ਕਰਦੇ ਨੇ ਹਿੰਦੂ ਤਵੀਆਂ ਨੂੰ। ਮਲੇਰਕੋਟਲੇ ਦੇ ਗੁਰਦੁਆਰੇ ਦੇ ਵਿੱਚ ਇਕੱਠ ਦੱਸ ਰਿਹਾ ਕਿ ਸਿੱਖੀ ਕਿਵੇਂ ਇੱਕ ਮੁਹੱਬਤ ਦਾ ਮਜ਼ਹਬ ਹੈ, ਪਿਆਰ ਦਾ ਮਜ਼ਹਬ ਹੈ ਔਰ ਇਸਲਾਮ ਦੇ ਨਾਲ ਜਿਹੜਾ ਸਾਡਾ ਤੌਹੀਦ ਦਾ ਰਿਸ਼ਤਾ ਹੈ, ਇੱਕ ਰੱਬ ਦੀ ਹੋਂਦ ਦਾ ਰਿਸ਼ਤਾ ਹੈ, ਇਹ ਆਪਣੇ ਆਪ ਦੇ ਵਿੱਚ ਹੋਰ ਵੀ ਮਜ਼ਬੂਤ ਹੋ ਰਿਹਾ। ਅਫਗਾਨਿਸਤਾਨ, ਜਦੋਂ ਵੀ ਅਸੀਂ ਦੁਨੀਆ ਦੇ ਖੂਨ ਖਰਾਬੇ ਵਾਲੇ ਜ਼ੋਨਸ ਦੀ ਗੱਲ ਕਰਦੇ ਤੇ ਫਿਰ ਅਫਗਾਨਿਸਤਾਨ ਹੁਣ ਤਾਂ ਅਨਫੋਰਚੂਨੇਟਲੀ ਜੋ ਕੁਛ ਅਲ-ਅਕਸਾ ਮੌਸਕ ਦੇ ਵਿੱਚ ਔਰ ਉਹਨੂੰ ਲੈ ਕੇ ਮਿਡਲ ਈਸਟ ਔਰ ਗਾਜ਼ਾ 'ਚ ਜਿਵੇਂ ਇਜ਼ਰਾਈਲੀ ਬੰਬਰਸ ਨੇ ਬੰਬ ਸੁੱਟ ਕੇ ਜਿਹੜਾ ਕਿੰਨੇ ਹੀ ਜਿਹੜੇ ਨੇ ਉਹ ਮਾਰੇ ਨੇ, ਜਿਨ੍ਹਾਂ ਦੇ ਵਿੱਚ ਬੱਚੇ ਔਰ ਔਰਤਾਂ ਵੀ ਨੇ। ਔਰ ਇਸਲਾਮਿਕ ਵਰਲਡ ਦੇ ਵਿੱਚ ਇਸ ਵੇਲੇ ਇੱਕ ਬਹੁਤ ਗੁੱਸਾ ਹੈ ਕਿਉਂਕਿ ਅਲ-ਅਕਸਾ ਮੌਸਕ ਮਸਜਿਦ ਜਿਹੜੀ ਹੈ ਮੱਕਾ ਔਰ ਮਦੀਨਾ ਤੋਂ ਬਾਅਦ ਤੀਸਰਾ ਬਹੁਤ ਸਤਿਕਾਰਤ ਜਿਹੜੀ ਹੈ ਮਸਜਿਦ ਹੈ। ਅਨਫੋਰਚੂਨੇਟਲੀ ਇਹਦੇ ਬਾਵਜੂਦ ਕਿ ਸਾਊਦੀ ਅਰੇਬੀਆ 'ਚ ਔਰ ਦੂਸਰੇ ਮੁਸਲਮਾਨ ਮਮਾਲਕ ਇਕੱਠੇ ਵੀ ਹੋਏ ਨੇ, 57 ਦੇ ਕਰੀਬ OIC ਦੇ ਮੈਂਬਰ ਦੇਸ਼ ਨੇ। ਹਾਲਾਂ ਕਸਟਮਰੀ ਜਿਹੇ ਬਿਆਨ ਬਹੁਤਿਆਂ ਨੇ ਦਿੱਤੇ ਨੇ, ਜਾਰਡਨ ਨੇ ਵੀ ਦਿੱਤਾ ਹੈ, ਪਾਕਿਸਤਾਨ ਤੋਂ ਵੀ ਆਇਆ ਹੈ, ਦੂਜੇ ਵੀ, ਲੇਕਿਨ ਇੰਨਾ ਵੱਡਾ ਉੱਥੇ ਕਹਿਰ ਵਰਤ ਰਿਹਾ ਹੋਏ ਅਤੇ ਕੋਈ ਉਸ ਕਿਸਮ ਦਾ ਰਿਸਪੌਂਸ ਨਜ਼ਰ ਨਹੀਂ ਆਇਆ ਜੋ ਕਿ ਹੋਣਾ ਚਾਹੀਦਾ। ਲੇਕਿਨ ਇੱਕ ਗੱਲ ਜਿਹੜੀ ਲੋਕਲੀ, ਕਿਉਂਕਿ ਅਮਰੀਕਾ ਨੇ 9/11 ਤੱਕ ਫੌਜ ਕੱਢਣੀ ਹੈ ਔਰ ਆਲਰੇਡੀ ਉੱਥੇ ਵਾਇਲੈਂਸ ਜਦੋਂ ਅਮਰੀਕਾ ਆਪਣੀ ਡੈਡਲਾਈਨ 1 ਮਈ ਵਾਲੀ ਤੋਂ ਫਿਰਿਆ ਚੱਲ ਹੀ ਰਹੀ ਹੈ। ਹਾਲਾਂ ਤਾਲਿਬਾਨ ਨੇ ਇਸ ਦੇ ਵਿੱਚ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲਈ, ਜਿਵੇਂ ਕਾਬਲ ਦੇ ਸਬਰਬਸ ਦੇ ਵਿੱਚ ਜਿੱਥੇ ਹਜ਼ਾਰਾ ਕਮਿਊਨਿਟੀ ਦੀਆਂ ਬੱਚੀਆਂ ਪੜ੍ਹਦੀਆਂ ਸੀ, ਉੱਥੇ 60 ਤੋਂ ਜ਼ਿਆਦਾ ਮੌਤਾਂ ਤੋਂ ਜ਼ਿਆਦਾ ਸਕੂਲ ਗੋਇੰਗ ਗਰਲਸ ਨੇ। ਔਰ ਈਵਨ ਅੱਜ ਮੰਡੇ ਦੇ ਹਵਾਲੇ ਨਾਲ ਵੀ ਉੱਥੇ ਉਹਨਾਂ ਦਾ ਪ੍ਰੋਵਿੰਸ ਹੈ ਜਿਹੜਾ ਜ਼ਾਬੁਲ ਸੂਬਾ, ਜ਼ਾਬੁਲ ਪ੍ਰੋਵਿੰਸ, ਉਸ ਦੀ ਸਾਊਥ ਈਸਟ ਹੈ ਔਰ ਉਹਦੀ ਇੱਕ ਬੱਸ 'ਤੇ ਹਮਲਾ ਹੋਇਆ, 11 ਲੋਕ ਮਾਰੇ ਗਏ ਔਰ ਇਹ ਚੱਲ ਹੀ ਰਿਹਾ। ਲੇਕਿਨ ਈਦ ਨੂੰ ਸਾਹਮਣੇ ਰੱਖਦੇ ਆ ਇੱਕ ਐਗਰੀਮੈਂਟ ਜਿਹੜਾ ਤਾਲਿਬਾਨ ਦੀ ਲੀਡਰਸ਼ਿਪ ਔਰ ਜਿਹੜੀ ਉਹਨਾਂ ਦੀ ਅਫਗਾਨ ਹਕੂਮਤ ਹੈ ਜਿਹਦੇ 'ਚ ਅਸ਼ਰਫ ਗਨੀ ਔਰ ਅਬਦੁੱਲਾ ਉਹਨਾਂ ਦੇ ਵਿਚਕਾਰ ਹੋਇਆ ਕਿ 3 ਦਿਨ ਲਈ ਈਦ ਔਰ ਉਸ ਤੋਂ ਬਾਅਦ 2 ਦਿਨ ਹੋਰ ਉਹ ਜਿਹੜਾ ਸੀਜ਼ ਫਾਇਰ ਰਹੇਗਾ, ਯਾਨੀ ਉਹ
ਜੰਗਬੰਦੀ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਦੂਜੇ ਤੇ ਫਾਇਰ ਨਹੀਂ ਕਰਨਗੇ। ਜੀ ਪਿਛਲੇ ਸਾਲਾਂ 'ਚ ਵੀ ਹੁੰਦਾ ਰਿਹਾ ਔਰ ਇਸ ਵਾਰ ਜਿਵੇਂ ਕਿਉਂਕਿ ਸਾਊਦੀ ਅਰੇਬੀਆ ਤੋਂ ਬਾਅਦ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਕਾਬਲ ਗਏ, ਅਸ਼ਰਫ ਗਨੀ ਨੂੰ ਵੀ ਮਿਲੇ, ਅਬਦੁੱਲਾ ਨੂੰ ਵੀ ਮਿਲੇ, ISI ਚੀਫ ਵੀ ਉਹਨਾਂ ਦੇ ਨਾਲ ਸੀ। ਜ਼ਾਹਰ ਹੈ ਤਾਲਿਬਾਨ ਦੇ ਉੱਤੇ ਤਾਂ ਪ੍ਰਭਾਵ ਰੱਖਦੇ ਨੇ ਪਾਕਿਸਤਾਨ ਦੇ ਇਹ ਅਦਾਰਿਆਂ ਵਾਲੇ, ਸੋ ਉਹਨਾਂ ਨੇ ਵੀ ਪ੍ਰੀਵੇਲ ਕੀਤਾ ਹੋਏਗਾ। ਔਰ ਜਿਹੜੀ ਹੁਣ ਉੱਥੇ ਦਹਿਸ਼ਤਗਰਦੀ ਵਾਲਾ ਪਾਰਟ ਚੱਲ ਰਿਹਾ ਉਹਦੇ ਵਿੱਚ ਕੌਣ ਹੈ, ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ ਕਿ ਭਾਈ ਇੰਡੀਆ ਕੀ ਕਰ ਰਿਹਾ, ਇਜ਼ਰਾਈਲ ਕੀ ਕਰ ਰਿਹਾ, ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਆਲ ਆਫ ਏ ਸਡਨ ਅਲੈਕਸਾ ਮੌਸਕ ਵਾਲਾ ਜਿਹੜਾ ਫਰੰਟ ਖੋਲ੍ਹ ਦਿੱਤਾ ਹੈ। ਔਰ ਫਿਰ ਅਸੀਂ ਦੇਖ ਰਹੇ ਹਾਂ ਕਿ ਵੀ ਇੱਥੇ ਸਕੂਲੀ ਬੱਚੀਆਂ ਨੂੰ ਮਾਰੋ, ਤਾਲਿਬਾਨ ਨੇ ਕਿਹਾ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸੋ ਅਸੀਂ ਇਹ ਆਸ ਕਰ ਸਕਦੇ ਹਾਂ, ਚੰਗੀ ਗੱਲ ਹੈ ਕਿ 3 ਦਿਨ ਦਾ ਜਿਹੜਾ ਸੀਜ਼ਫਾਇਰ ਬਲੱਡ ਸ਼ੈਡ ਨਹੀਂ ਹੋਏਗਾ, ਪਰ ਜਦੋਂ ਕੋਈ ਗੈਰ ਤੁਹਾਡੀ ਧਰਤੀ ਦੇ ਉੱਤੇ ਆਂਦਾ ਹੈ, ਤੁਹਾਡੀ ਉਸ ਤੁਹਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ ਜਾਂ ਤੁਹਾਡੇ ਤੇ ਹੁਕਮ ਕਰਦਾ, ਉਦੋਂ ਸਮਝ ਆ ਸਕਦਾ। ਹੁਣ ਤਾਂ ਅਫਗਾਨ ਨੇ ਦੋਵੇਂ ਪਾਸੇ, ਫੌਜ ਵੀ ਔਰ ਇੱਧਰ ਵੀ, ਇਹ ਠੀਕ ਹੈ ਕਿ ਖੜੇ ਕੀਤੇ ਹੁੰਦੇ ਨੇ ਜਾਂ ਬਾਹਰਲਿਆਂ ਦੇ ਲਈ ਇਹ ਜਿਹੜੇ ਐਗਜ਼ਿਸਟਿੰਗ ਨਿਜ਼ਾਮ ਹੈ, ਪਰ ਕੁਛ ਨਾ ਕੁਛ ਐਸਾ ਮਿਡਲ ਰਸਤਾ ਜ਼ਰੂਰ ਲੱਭਣਾ ਚਾਹੀਦਾ। ਬਲੱਡ ਸ਼ੈਡ ਔਰ ਅਫਗਾਨਾਂ ਦੇ ਹਵਾਲੇ ਨਾਲ ਤਾਂ ਵਿਚਾਰੇ ਜੇ 1979 ਤੋਂ ਦੇਖੀਏ 40 ਸਾਲ ਹੋ ਗਏ ਨੇ, ਬਲੱਡ ਸ਼ੈਡ ਹੀ ਬਲੱਡ ਸ਼ੈਡ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਹਾਲਾਂ ਸਾਡੀ ਆਵਾਜ਼ ਤਾਂ ਸ਼ਾਇਦ ਤੁਹਾਡੇ ਤੱਕ ਪਹੁੰਚਦੀ ਹੈ, ਉੱਥੋਂ ਕੁਛ ਹੋਰ ਜਿਹੜੇ ਲੱਖਾਂ ਲੋਕ ਆਵਾਜ਼ ਕਰਨ ਵਾਲੇ ਨੇ ਉਹਨਾਂ ਤੱਕ ਹੀ ਹੈ, ਲੇਕਿਨ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਦਿਸ ਬਲੱਡ ਸ਼ੈਡ ਸ਼ੁੱਡ ਬੀ ਸਟਾਪਡ। ਔਰ ਜਦੋਂ ਇੱਕੋ ਹੀ ਮਜ਼ਹਬ ਨੂੰ ਮੰਨਣ, ਉਹ ਵੀ ਉਸੇ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਉਹ ਵੀ ਨੇ, ਹੁਣ ਤਾਂ ਅਫਗਾਨ ਬਲੱਡ ਹੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਧਰਤੀ ਦੇ ਉਸ ਖਿੱਤੇ ਤੇ ਵੀ ਔਰ ਹਰ ਥਾਂ ਤੇ ਅਮਨ ਅਮਾਨ ਹੋਏ, ਔਰ ਅਮਨ ਦੇ ਨਾਲ ਜ਼ਾਹਰ ਹੈ ਹੱਕ ਦੀ ਗੱਲ ਜੁੜੀ ਹੁੰਦੀ ਹੈ, ਜਸਟਿਸ ਦੀ ਗੱਲ ਜੁੜੀ ਹੁੰਦੀ ਹੈ, ਉਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਅਸੀਂ ਦੁਆ ਹੀ ਕਰ ਸਕਦੇ ਹਾਂ ਕਿ ਉਸ ਧਰਤੀ ਦੇ ਉੱਤੇ ਇੱਕ ਸਟੇਬਲ ਅਫਗਾਨਿਸਤਾਨ, ਪ੍ਰੋਸਪਰਸ ਅਫਗਾਨਿਸਤਾਨ, ਤਾਂ ਕਿ ਲੋਕ ਜਿਹੜੇ ਨੇ ਇਹ ਸਾਰੇ ਜੋ ਪਿਛਲੀਆਂ 4 ਦਹਾਈਆਂ ਤੋਂ ਇੱਕ ਜਾਂ ਦੂਸਰੇ ਢੰਗ ਨਾਲ ਸਫ਼ਰ ਕਰ ਰਹੇ ਨੇ, ਉਹ ਇਸ ਤੋਂ ਨਿਜਾਤ ਪਾ ਸਕਣ, ਇਸ ਤਕਲੀਫ ਤੋਂ। ਬਿਲਕੁਲ। ਔਰ ਅੱਜ ਬੇਸ਼ੱਕ ਸਾਡੇ ਲਗਭਗ 3 ਸੈਗਮੈਂਟ ਬ੍ਰਾਹਮਣਵਾਦ ਔਰ ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਕਿਵੇਂ ਉਹਨਾਂ ਨੇ ਮਾਸ ਹਿਸਟੀਰੀਆ 'ਚ ਕਨਵਰਟ ਕੀਤਾ, ਉਸ ਦੇ ਉੱਤੇ ਸਨ। ਤੇ ਅੱਜ ਕਬੀਰ ਸਾਹਿਬ ਦਾ ਸ਼ਬਦ ਵੀ ਉਸ ਪਾਸੇ ਹੀ ਲੈ ਕੇ ਜਾਂਦਾ ਹੈ, ਬੇਦ ਕੀ ਪੁੱਤਰੀ ਸਿਮਰਤੀ ਭਾਈ, ਸੰਕਲ ਜੇਵਰੀ ਲੈ ਹੈ ਆਈ, ਆਪਨ ਨਗਰ ਆਪ ਤੇ ਬਾਧਿਆ, ਮੋਹ ਕੈ ਫਾਦ ਕਾਲ ਸਰ ਸਾਂਧਿਆ ਰਹਾਓ। ਹੁਣ ਵੇਦ ਕੀ ਪੁੱਤਰੀ ਬੜਾ ਖੂਬਸੂਰਤ ਉਹਨਾਂ ਨੇ ਇਸਤੇਮਾਲ ਕੀਤਾ ਹੈ। 4 ਵੇਦ ਨੇ ਹਿੰਦੂਆਂ ਦੇ, ਰਿਗ ਸ਼ਾਮ ਯਜੁਰ ਅਥਰਵ, 6 ਸ਼ਾਸਤਰ ਨੇ, ਤੇ ਫਿਰ ਸਿਮਰਤੀਆਂ ਨੇ। ਹੁਣ ਸਿਮਰਤੀਆਂ ਵੇਦਾਂ ਦੀ ਇੰਟਰਪ੍ਰੀਟੇਸ਼ਨ ਹੈ, ਇਸ ਲਈ ਕਬੀਰ ਸਾਹਿਬ ਨੇ ਸਿਮਰਤੀਆਂ ਨੂੰ ਵੇਦ ਕੀ ਪੁੱਤਰੀ, ਕਿ ਵੇਦਾਂ ਦੀਆਂ ਪੁੱਤਰੀਆਂ ਨੇ, ਧੀਆਂ ਨੇ। ਫਿਲਾਸਫੀ ਸਿਮਰਤੀਆਂ ਦੀ ਉਹੀ ਹੈ ਜੋ ਵੇਦਾਂ ਦੀ ਹੈ, ਔਰ ਉਹਨਾਂ ਸਿਮਰਤੀਆਂ ਦੇ ਵਿੱਚ ਹੀ ਮਨੂ ਸਿਮਰਤੀ ਹੈ, ਜਿਸ ਮਨੂ ਨੇ ਕਾਸਟ ਸਿਸਟਮ ਬਣਾਇਆ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਵੇਦਾਂ ਦੀ ਪੁੱਤਰੀ ਸਿਮਰਤੀ ਹੈ, ਸਿਮਰਤੀਆਂ ਨੇ, ਉਹਨਾਂ ਨੇ ਕਿਵੇਂ ਲੋਕਾਂ ਨੂੰ ਗੁਲਾਮੀ ਦੇ ਜੂੜੇ ਦੇ ਵਿੱਚ ਜਿਹੜਾ ਉਹ ਜੂੜ ਦਿੱਤਾ ਹੈ। ਸੰਕਲ ਜੇਵਰੀ ਲਹਿ, ਸੰਕਲ ਹੈ ਸੰਗਲ ਤੇ ਜੇਵਰੀ ਹੈ ਰੱਸੀ, ਕਿ ਇਹ ਜਿਹੜੀਆਂ ਇਹਦੀ ਸਿਮਰਤੀ, ਮਨੂ ਸਿਮਰਤੀ, ਵੇਦ ਦੀ ਪੁੱਤਰੀ, ਇਹਨਾਂ ਨੇ ਕਿਵੇਂ ਲੋਕਾਂ ਨੂੰ ਰੱਸੀਆਂ ਔਰ ਸੰਗਲਾਂ ਦੇ ਵਿੱਚ ਜ਼ਾਤ ਪਾਤ ਦੇ ਵਰਨ ਆਸ਼ਰਮ, ਕਿਉਂਕਿ ਆਹ ਸ਼ੂਦਰ ਕੇ लिए ਹਿੰਦੁਸਤਾਨ ਗਮਖਾਨਾ ਹੈ, ਗਮਖਾਨਾ ਕਿਹਨੇ ਬਣਾਇਆ? ਇਹ ਵੇਦਾਂ ਦੀ ਪੁੱਤਰੀ ਨੇ, ਸਿਮਰਤੀ ਨੇ, ਮਨੂ ਨੇ। ਸੰਕਲ ਜੇਵਰੀ ਲਹਿ ਆਈ, ਆਪਨ ਨਗਰ ਆਪ ਤੇ ਬਾਧਿਆ, ਕਿ ਵੀ ਮਜ਼ਹਬ ਜਾਂ ਫੇਥ ਤਾਂ ਤੁਹਾਨੂੰ ਲਿਬਰੇਟ ਕਰਨ ਲਈ ਸੀ, ਰੱਬ ਦੇ ਨਾਲ ਮਿਲਾਉਣ ਲਈ ਸੀ, ਮੁਹੱਬਤ ਔਰ ਪਿਆਰ ਦਾ ਪੈਗਾਮ ਦੇਣ ਲਈ ਸੀ, ਪਰ ਇੱਥੇ ਤਾਂ ਸਾਰੇ ਸ਼ਹਿਰ ਨੂੰ ਇਹ ਜ਼ਾਤ ਪਾਤ ਦੇ ਸਿਸਟਮ ਵਾਲੀ ਇਸ ਵੇਦ ਦੀ ਪੁੱਤਰੀ ਸਿਮਰਤੀ ਨੇ ਬੰਨ੍ਹ ਲਿਆ। ਮੋਹ ਕੈ ਫਾਦ ਕਾਲ ਸਰ ਸਾਂਧਿਆ, ਕਿ ਐਸਾ ਮੋਹ ਦੀ ਜਿਹੜੀ ਆ ਉਹ ਫਾਈ 'ਚ ਫਸਾਇਆ ਕਿ ਜਿਵੇਂ ਮੌਤ ਦਾ ਕੋਈ ਡਰ ਖੌਫ ਵਾਲੀ ਜਿਹੜੀ ਗੱਲ ਸੀ ਉਹ ਪਾਸੇ ਕਰਕੇ ਉਹ ਕਰਮ ਕਾਂਡ ਰਿਚੁਅਲਿਜ਼ਮ ਦੇ ਵਿੱਚ ਫਸਾ ਦਿੱਤਾ ਹੈ ਕਿ ਲੋਕ ਉਸ 'ਚੋਂ ਨਿਕਲ ਹੀ ਨਹੀਂ ਸਕਦੇ, ਸੱਚ ਨੂੰ ਸਮਝ ਹੀ ਨਹੀਂ ਸਕਦੇ, ਸੱਚ ਦੇ ਨੇੜੇ ਨਹੀਂ ਜਾ ਸਕਦੇ। ਕੱਟੀ ਨਾ ਕੱਟੈ ਟੂਟ ਨਾ ਜਾਈ, ਜਾਂ ਸਾਪਨ ਹੋਏ
जग को खाई हम देखत जिन सब जग लूटिया कहो कबीर मैं राम कह छूटिया। कि हुणे वेदां दी पुत्री सिमरती ने जात पाती वर्ण अवस्था च बंध दिता है, जिस माया तो छुटकारा पा के रब दी कुरबत हासिल होनी सी वो वेदां दी ब्राह्मणवाद दी इस विचारधारा ने वो जिहड़ा रस्ता बंद कर दिता है। तो हुण ये कटी ना कटै टूट न जाए कि हुण ये जिहड़ी माया दी गिरफ्त है और ये इन्हां दी सांकल जेवरी है जिहड़ी वेद दी पुत्री सिमरती दी, ना इनू कटिया जा सकदा है ना इनू तोड़िया जा सकदा है। सा सापन होए जग को खाई कि ये सपनी बन गई है विचारधारा ब्राह्मणवाद दी हिंदूत्ववाद दी जिहड़ी सारे संसार नू खा रही है। हम देखत जिन सब जग लुटिया कि इस विचारधारा दी बदौलत जिन्हें माया दे विच फसा दिता है सारा जग लुटिया जा रहा है, लुटिया गया है। कहो कबीर मैं राम कह छूटिया। कबीर साहब कहते हैं शुक्र है रब दा कि रब ने मैनू अपनी कुरबत दिती, मैं इस वेद दी पुत्री इस ब्राह्मणवाद दे हिंदूत्ववाद दे जाल विच नहीं फसिया, मैं रब नू याद कीता ते मैं इस सारे तो छुट गया, बच गया, आज़ाद हो गया। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਰ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।